ਜਿਹੜੇ ਕਹਿੰਦੇ ਸੀਗੇ ਉਹਨੇ ਕੰਨਾਂ ਦੇ ਉੱਚਾ ਸੁਣਦਾ ਹੈਗਾ ਵੀ ਸੁਣਦਾ ਨਹੀਂ ਹੈਗਾ ਬੋਲਾ ਉਹ ਤੁਸੀਂ ਉਹਨੇ 6 ਚਮਚੇ ਤੁਸੀਂ ਬਦਾਮ ਰੋਗਨ ਦੇ ਲੈਣੇ ਹੈਗੇ। 1 ਚਮਚਾ ਵਿੱਚ ਤਾਰਪੀਨ ਦਾ ਤੇਲ ਪਾਉਣਾ। ਟਰਪਨਟਾਈਨ ਆਇਲ ਕਹਿੰਦੇ ਹੈਗੇ ਇਹਨੂੰ। ਇਹ ਪੇਂਟ ਵਾਲੀ ਸਟੋਰ 'ਚ ਮਿਲਦਾ, ਜਿੱਥੇ ਪੇਂਟ ਮਿਲਦਾ ਨਾ ਉੱਥੇ ਉਹਨਾਂ ਨੂੰ ਪੁੱਛ ਲਿਓ, ਉਹ ਦੇ ਦੋਗੇ ਤੁਹਾਨੂੰ। 1 ਚਮਚਾ ਉਹਦਾ ਪਾਉਣਾ, 6 ਚਮਚੇ ਬਦਾਮ ਰੋਗਨ ਦੇ ਪਾ ਕੇ ਮਿਕਸ ਕਰਕੇ ਇਹ ਤੁਸੀਂ ਆਪਣੇ 2-2 3-3 ਬੂੰਦਾਂ ਕੰਨ ਦੇ ਵਿੱਚ ਪਾਉਣੀਆਂ ਹੈਗੀਆਂ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਾਸਤੇ ਨਿੰਬੂ ਦਾ ਰਸ 1 ਚਮਚਾ ਤੇ ਦਾਲਚੀਨੀ ਦਾ ਤੇਲ 1 ਚਮਚਾ। ਇਹ ਮਿਕਸ ਕਰਕੇ ਰੱਖ ਕੇ 2-2 3-3 ਬੂੰਦਾਂ ਤੁਸੀਂ ਇਹ ਪਾ ਸਕਦੇ ਹੈਗੇ ਕੰਨ 'ਚ। ਜਾਂ ਫਿਰ ਕੌੜੇ ਬਦਾਮਾਂ ਦਾ ਤੇਲ ਮਿਲ ਜਾਂਦਾ, ਉਹ ਤੁਸੀਂ ਆਪਣੇ ਪਾ ਸਕਦੇ ਹੈਗੇ ਕੰਨ 'ਚ ਇਹਦੇ ਵਿੱਚ। ਜਾਂ ਫਿਰ ਤੁਸੀਂ ਸਫੈਦ ਪਿਆਜ਼ ਦਾ ਰਸ ਇਹ ਕੱਢ ਕੇ ਤੁਸੀਂ ਜੂਸ ਜਾਂ 2 ਚਮਚੇ ਤੇ 2-2 3-3 ਬੂੰਦਾਂ ਤੁਸੀਂ ਇਹ ਪਾ ਸਕਦੇ ਹੈਗੇ। 1 ਚਮਚੇ ਮੂਲੀ ਦੇ ਰਸ ਦੇ ਵਿੱਚ 2 ਚਮਚੇ ਸਰੋਂ ਦਾ ਤੇਲ ਪਾਉਣਾ, 2 ਚਮਚੇ ਸ਼ਹਿਦ ਪਾ ਕੇ ਮਿਕਸ ਕਰਕੇ ਇਹ 2-2 3 ਬੂੰਦਾਂ ਪਾ ਦੇ ਕਰੋ ਕੰਨ 'ਚ। ਜਿਹੜੇ ਕਹਿੰਦੇ ਸੀ ਕੰਨਾਂ ਦੇ ਵਿੱਚੋਂ ਆਵਾਜ਼ਾਂ ਜਿਹੀਆਂ ਆਉਂਦੀਆਂ ਹੈਗੀਆਂ, ਉਹ ਤਾਂ ਉਹਨੇ ਥੋੜ੍ਹਾ 1 ਚਮਚਾ ਦੇਸੀ ਘੀ ਦਾ ਲੈ ਕੇ ਥੋੜ੍ਹਾ ਜਿਹਾ ਗੁੜ ਪਾ ਕੇ ਵਿੱਚ ਪਿਘਲਾ ਕੇ ਉਹਦੇ ਵਿੱਚ 1 ਚਮਚਾ ਸੁੰਢ ਪਾ ਲੈਣੀ ਹੈਗੀ, ਉਹ ਖਾ ਲਿਆ ਕਰੋ। ਉਹਦੇ ਨਾਲ ਜਿਹੜੀ ਕੰਨਾਂ ਦੀ ਆਵਾਜ਼ਾਂ ਉਹ ਠੀਕ ਹੋ ਜਾਂਦੀਆਂ ਹੈਗੀਆਂ। ਜਾਂ ਅਦਰਕ ਦੇ ਰਸ ਦੇ ਵਿੱਚ ਥੋੜ੍ਹਾ ਜਿਹਾ ਸੇਂਦਾ ਨੂਣ ਮਿਕਸ ਕਰਕੇ ਉਹਨੂੰ ਭੁੰਨ ਲਿਓ ਸਵਾਰ ਕੇ। 2-2 3-3 ਬੂੰਦਾਂ ਤੁਸੀਂ ਆਪਣੇ ਕੰਨਾਂ ਵਿੱਚ ਇਹ ਪਾ ਸਕਦੇ ਹੈਗੇ। ਜਾਂ ਫਿਰ ਕਾਲੀ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਕੰਨਾਂ ਦੇ ਵਿੱਚੋਂ ਉਹ ਪਾ ਸਕਦੇ ਹੈਗੇ ਤੁਸੀਂ। ਜੇ ਦੰਦਾਂ ਦਾ ਦਰਦ ਕਹਿੰਦੇ ਸੀ, ਦੰਦਾਂ ਦਾ ਦਰਦ ਹੁੰਦਾ ਹੈਗਾ ਜੀ, ਉਹ ਤਾਂ ਜਿਹੜੀ ਬੜੀ ਇਲਾਇਚੀਆਂ ਹੁੰਦੀਆਂ ਉਹੀ ਮੂੰਹ ਪਾ ਕੇ ਜਿੱਥੇ ਤੇਰਾ ਦਰਦ ਜਾਂਦਾ ਉਹੀ ਆਪਣੇ ਚੱਬਲੇ ਕਰੋ ਥੋੜ੍ਹੀ ਜਿਹੀ। ਜਾਂ ਫਿਰ ਨਹੀਂ ਤੁਸੀਂ ਰਾਈਟ ਵੇਜ ਕਰਨਾ ਆਰਾਮ, ਤਾਂ ਤੁਸੀਂ ਥੋੜ੍ਹਾ ਮੁਸ਼ਕ ਫੂਲ ਲੈ ਕੇ ਉਹਦੇ ਵਿੱਚ ਉਹਨੂੰ ਕੁੱਟ ਕੇ ਥੋੜ੍ਹਾ ਜਿਹਾ ਅਤੇ ਉਹਦੇ ਵਿੱਚ ਹਿੰਗ ਥੋੜ੍ਹੀ ਜਿਹੀ ਹਿੰਗ ਪਾ ਕੇ ਉਹਦੇ ਨਾਲ ਬੁਰਸ਼ ਨਾਲ ਤੁਸੀਂ ਆਪਣੇ ਦੰਦ ਦੇ ਆਲੇ ਦੁਆਲੇ ਆਪਣੇ ਫੇਰ ਲਓ। ਉਹ ਵੀ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ ਉਹ। ਨਹੀਂ ਤਾਂ ਫਿਰ ਕਾਲੀ ਮਿਰਚਾਂ, ਲੌਂਗ ਅਤੇ ਨਸ਼ਾਦਰ ਠਿਕਰੀ ਇਹ ਤੁਸੀਂ ਲੈ ਕੇ ਲੌਂਗ ਅਤੇ ਕਾਲੀਆਂ ਮਿਰਚਾਂ ਬਰਾਬਰ ਲੈਣੀਆਂ ਹੈਗੀਆਂ। ਨਸ਼ਾਦਰ ਅਤੇ ਠਿਕਰੀ ਤੁਸੀਂ ਆਪਣੇ ਚੌਥਾ ਹਿੱਸਾ ਪਾਉਣਾ ਅਤੇ ਉਹ ਪਾ ਕੇ ਤੁਸੀਂ ਮੂੰਹ ਚੱਟ ਕੇ ਤੁਸੀਂ ਦੇਖ ਲਿਓ ਜੀਭ ਨੂੰ ਲਗਾ ਕੇ। ਜੇ ਤੁਹਾਨੂੰ ਲੱਗਦਾ ਵੀ ਨੂਣ ਵਾਂਗੂ ਤੇਜ਼ ਜ਼ਿਆਦਾ ਲੱਗਦਾ ਸਾਰੀ ਜੀਭ ਨੂੰ, ਫਿਰ ਠੀਕ ਹੈ। ਜੇ ਘੱਟ ਵੱਧ ਲੱਗਦਾ ਤਾਂ ਤੁਸੀਂ ਘੱਟ ਵੱਧ ਕਰ ਸਕਦੇ ਹੈਗੇ। ਉਹਦਾ ਤੁਸੀਂ ਆਪਣੇ ਮੰਜਨ ਕਰੇ ਕਰੋ। ਇਹਦੇ ਨਾਲ ਸਾਰੇ ਮਸੂੜਿਆਂ ਦਾ ਖੂਨ, ਮਸੂੜੇ ਪੱਕੇ, ਇਹ ਦਰਦ ਇਹ ਵੀ ਠੀਕ ਹੋ ਜਾਂਦਾ ਜੀ। ਨਹੀਂ ਤਾਂ ਫਿਰ ਜਾਇਫਲ ਲੈਣਾ ਹੈਗਾ, ਲੌਂਗ, ਫਟਕੜੀ, ਕਾਲੀ ਮਿਰਚਾਂ, ਨਸ਼ਾਦਰ ਠੀਕਰੀ, ਉਸ ਤਰ੍ਹਾਂ ਹੀ ਬਣਾ ਲਓ ਇਹ ਵੀ, ਅਤੇ ਇਹ ਵੀ ਮੰਜਣ ਕਰ ਲਿਆ ਕਰੋ ਇਹਦੇ ਨਾਲ। ਨਹੀਂ ਤਾਂ ਸ਼ਹਿਦ, ਹਲਦੀ ਅਤੇ ਲਸਣ, ਅਦਰਕ ਇਹਦੀ ਕੁੱਟ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਦੰਦਾਂ ਉੱਤੇ ਕਰ ਸਕਦੇ ਹੈਗੇ। ਨਹੀਂ ਤਾਂ ਤੁਸੀਂ ਲੌਂਗਾਂ ਦਾ ਤੇਲ ਲਿਆ ਕੇ ਇੱਕ ਡਿਪ ਕਰਕੇ ਕੀ ਉਹ ਟਿਪ ਜਾ ਉਹ ਦੰਦਾਂ ਦੇ ਉੱਤੇ ਜਿੱਥੇ ਦੁਖਦਾ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਅਤੇ ਉਹਨੇ ਇੱਕ ਕਲੌਂਜੀ ਥੋੜ੍ਹੀ ਜਿਹੀ ਲੈਣੀ ਹੈਗੀ, ਇਹ ਵੀ ਦੰਦਾਂ ਦੇ ਦਰਦ ਵਾਸਤੇ ਹੈ ਜੀ। ਕਲੌਂਜੀ ਚੁਟਕੀ ਲੈ ਕੇ ਚੁਟਕੀ ਤੁਸੀਂ ਆਪਣੇ ਲੈਣੀ ਹੈਗੀ ਜਵੈਣ। ਇਹਨੂੰ ਜਿਸ ਤਰ੍ਹਾਂ ਪੇਪਰ ਵੱਲ ਭਿੜ ਕੇ ਜਾਂ ਜਿਸ ਤਰ੍ਹਾਂ ਉਹ ਸਿਗਰਟਾਂ ਵਾਲੇ ਪੇਪਰ ਹੁੰਦੇ ਖਾਲੀ ਮਿਲ ਜਾਂਦੇ, ਉਹ ਖੋਲ ਜੇ ਉਹਦੇ ਵਿੱਚ ਭਰ ਕੇ ਸਿਗਰਟ ਵਾਂਗਰ ਆਇਆ ਤੁਸੀਂ ਆਪਣੇ ਸੁੱਟਾ ਜਿਹਾ ਮਾਰਨਾ ਅੰਦਰ ਨੂੰ, ਉਹ ਤੁਸੀਂ ਕਰੋਗੇ ਇਹਦੇ ਨਾਲ ਵੀ ਸਾਰਾ ਦੰਦਾਂ ਦਾ ਦਰਦ ਠੀਕ ਹੋ ਜਾਂਦਾ ਜੀ। ਕਲੌਂਜੀ ਅਤੇ ਅਜਵਾਇਣ। ਜਾਂ ਫਿਰ ਇੱਥੇ ਗੈਂਦੇ ਜਿਹੜੇ ਫੁੱਲ ਹੁੰਦੇ, ਗੈਂਦੇ ਦੇ ਫੁੱਲ, ਉਹਨਾਂ ਦੇ ਪੱਤਿਆਂ ਦਾ ਕਾੜ੍ਹਾ ਜਿਹਾ ਬਣਾ ਕੇ ਵਿੱਚੋਂ ਥੋੜ੍ਹਾ ਜਿਹਾ ਅਦਰਕ ਪਾ ਲਿਓ, ਉਹ ਤੁਸੀਂ ਆਪਣੇ ਉਹਦੀ ਗੋਲੀਆਂ ਕਰੋ, ਉਹਦੇ ਨਾਲ ਵੀ ਸਾਰਾ ਦੰਦਾਂ ਦਾ ਦਰਦ ਠੀਕ ਹੋ ਜਾਂਦਾ ਜੀ।